ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਗਵਰਨਰ ਤੇ ਮੁੱਖ ਮੰਤਰੀ ਸਾਹਿਬ ਦੀ ਟਸਲ ਤੋਂ। ਸ਼ੁਰੂਆਤ ਦੇ ਵਿੱਚ ਲੱਗਦਾ ਸੀਗਾ ਕਿ ਚੀਜ਼ਾਂ ਸੈੱਟ ਹੋ ਜਾਣਗੀਆਂ, ਪਰ ਵੀਸੀ ਨੂੰ ਲਾਉਣ ਤੋਂ ਬਾਅਦ ਹੌਲੀ ਹੌਲੀ ਚੀਜ਼ਾਂ ਇੱਥੋਂ ਤੱਕ ਆ ਗਈਆਂ ਕਿ ਮੁੱਖ ਮੰਤਰੀ ਸਾਹਿਬ ਨੇ ਇਹੀ ਕਹਿਤਾ ਸਿੱਧਾ ਟਵੀਟ ਕਰਕੇ ਕਿ ਮੈਂ ਤਾਂ ਬਈ ਆਪਦੇ 3 ਕਰੋੜ ਲੋਕਾਂ ਨੂੰ ਜਵਾਬ ਦੇ ਆ, ਤੁਹਾਨੂੰ ਕੇਂਦਰ ਦੇ ਲਾਏ ਕਿਸੇ ਅਹੁਦੇਦਾਰ ਨੂੰ ਨਹੀਂ। ਸ਼ਾਇਦ ਕੁਛ ਇੱਦਾਂ ਦਾ ਹੀ ਕੁਛ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ। ਹੁਣ ਇਹ ਜਿਹੜੀ ਅਣਬਣ ਹੈ ਮਿੰਟੂ ਜੀ, ਕਿ ਵਾਕਈ ਸੰਕਟ ਦੇ ਵਿੱਚ ਬਦਲਣ ਲੱਗ ਪਈ ਹੈ। ਨਹੀਂ ਦੇਖੋ, ਅੱਜ ਵੀ ਬਿਆਨ ਆਇਆ, ਕੱਲ ਦਾ ਤਾਂ ਬਿਆਨ ਉਹ ਪਿਆ ਹੈ। ਜੀ ਅੱਜ ਇੱਕ ਹੋਰ ਬਿਆਨ ਆਇਆ, ਉਹ ਕਹਿੰਦੇ ਨੇ ਕਿ ਪੰਜਾਬ ਦੇ ਫੈਸਲੇ ਇਲੈਕਟਡ ਲੋਕ ਲੈਣਗੇ, ਸਿਲੈਕਟਡ ਨਹੀਂ। ਜੀ 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 ਤਾਂ ਫਿਰ ਇਹ ਸੰਵਿਧਾਨਕ ਸੰਕਟ ਹੀ ਤੁਹਾਡੇ ਬੂਰੂਹਾਂ ਤੇ ਖੜਾ ਨਜ਼ਰ ਆਉਂਦਾ ਹੈ। ਹੂੰ ਕਿਉਂਕਿ ਦੇਖੋ ਮਾਮਲਾ ਕੀ ਹੈ ਕਿ ਹੁਣ ਇਲੈਕਟਡ ਤੇ ਸਿਲੈਕਟਡ ਗੱਲ ਇਹ ਹੈ ਕਿ ਇਹ ਵੇਖਣ ਨੂੰ ਤਾਂ ਹੁਣ ਸਾਡੇ ਪੰਜਾਬੀ ਤਾਂ ਤਾੜੀਆਂ ਮਾਰ ਦੇਣਗੇ ਵੀ ਅੜ ਗਿਆ ਮਾਨ, ਬੱਲੇ ਬੱਲੇ ਬੱਲੇ, ਹੁਣ ਨਹੀਂ ਛੱਡਦਾ, ਹੁਣ ਤਾਂ ਲੈ ਗਿਆ ਲੱਖੋ। ਜੀ ਇਹ ਕੌਣ ਹੁੰਦੇ RSS ਵਾਲੇ, ਏਦਾਂ ਓਦਾਂ। ਪਰ ਮਸਲਾ ਕੀ ਹੈ ਕਿ ਇਲੈਕਟਡ ਲੋਕਾਂ ਨੇ ਵੀ ਵਿਧੀ ਵਿਧਾਨ ਦੇ ਮੁਤਾਬਕ ਚੱਲਣਾ ਹੈ। ਜੀ ਜਿੱਥੇ ਉਹ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਹੋ ਗਏ, ਰਾਜਪਾਲ ਜਦੋਂ ਇਹ ਕਹਿ ਦੇਗਾ ਕਿ ਇਹਨਾਂ ਤੇ ਹੁਣ ਮੇਰਾ ਭਰੋਸਾ ਨਹੀਂ ਰਿਹਾ, ਲੈਟਰ ਜਾਏਗਾ, 356 ਇੰਪੋਜ਼ ਹੋ ਜਾਂਦੀ ਹੈ। ਹੂੰ ਸਰਕਾਰਾਂ ਸਰਕੂਰਾਂ ਫਿਰ ਲੱਭਿਆ ਨਹੀਂ ਲੱਭਦੀਆਂ, ਫਿਰ ਉਸ ਲਿਸਟ 'ਚ ਚਲੇ ਜਾਂਦੀਆਂ ਨੇ ਜੀ ਜਿੱਥੇ ਇੰਦਰਾ ਗਾਂਧੀ, ਜਿੱਥੇ ਤੁਹਾਨੂੰ ਨਹਿਰੂ ਕਾਲ, ਜਿੱਥੇ ਤੁਹਾਨੂੰ ਭਾਜਪਾ ਵਾਲੇ, ਉਹ ਸਾਰੇ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ। ਹੂੰ ਤਾਂ ਇਸ ਕਰਕੇ ਇਹ ਚੀਜ਼ ਕਹਿ ਦੇਣੀ ਠੀਕ ਹੈ। ਸਿਆਸੀ ਜੁਮਲੇਬਾਜ਼ੀ, ਸਿਆਸੀ ਬਿਆਨਬਾਜ਼ੀ ਤੇ ਜਿਹੜੀ ਹੈ ਨਾ, ਉਹ ਕੁਛ ਹੱਦ ਤੱਕ ਆਪਾਂ ਕਹਿ ਸਕਦੇ ਹਾਂ। ਹੂੰ ਪਰੰਤੂ ਅਸਲ 'ਚ ਕੀ ਹੈ ਜੀ ਕਿ ਤੁਸੀਂ ਆਰਟੀਕਲ ਪੜ੍ਹੋ ਨਾ, ਜੋ ਰਾਜਪਾਲ ਦੇ ਕੋਲ ਵਿਧਾਨਕ ਸ਼ਕਤੀਆਂ ਨੇ ਜੀ ਜੀ ਉਹ ਆਰਟੀਕਲ 151 ਤੋਂ ਸਟਾਰਟ ਹੁੰਦੀਆਂ ਨੇ ਤੇ ਮਤਲਬ ਕਿ ਗਾਂ ਤੁਰੀਆਂ ਜਾਂਦੀਆਂ। ਤਾਂ ਇਹਨੂੰ ਜਦੋਂ ਤੁਸੀਂ ਪੜ੍ਹੋਗੇ ਤਾਂ ਸਾਫ਼ ਤੌਰ ਤੇ 167 'ਚ ਜਦੋਂ ਚਲੇ ਜਾਓਗੇ ਤਾਂ ਉੱਥੇ ਤੁਹਾਨੂੰ ਨਜ਼ਰ ਆਏਗਾ ਲਿਖਿਆ ਜੀ ਕਿ ਜਿਹੜਾ ਮਤਲਬ ਕਿ ਮੁੱਖ ਮੰਤਰੀ ਹੈ, ਕੋਈ ਵੀ ਮੁੱਖ ਮੰਤਰੀ ਹੈ, ਹੂੰ ਤਾਂ ਭਾਈ ਉਹ ਜਵਾਬਦੇਹ ਹੈ। ਰਾਜਪਾਲ ਉਹਦੇ ਤੋਂ ਜਿਹੜੇ ਪ੍ਰਸ਼ਾਸਕੀ ਕਾਰਜ ਨੇ ਜਾਂ ਮਤਲਬ ਕਿ ਜਿੱਦਾਂ ਵਿਧੀ ਵਿਧਾਨ ਦੇ ਮੁਤਾਬਕ ਜਿਵੇਂ ਬਿੱਲ ਵਗੈਰਾ ਜੋ ਲਿਆਂਦੇ ਤਾਂ ਉਹਨਾਂ ਦੀ ਜਾਣਕਾਰੀ ਮੰਗ ਸਕਦਾ ਤੇ ਮੁੱਖ ਮੰਤਰੀ ਬਾਉਂਡ ਹੈ। ਜੀ ਮਤਲਬ ਕਿ ਮੁੱਖ ਮੰਤਰੀ ਬਾਉਂਡ ਹੈ। ਇਹ 167 ਇਸੇ ਕਰਕੇ ਉਸ ਲੈਟਰ ਦੇ ਵਿੱਚ ਜਿਹੜਾ ਆਰਟੀਕਲ ਹੈ ਮੈਂਸ਼ਨ ਵੀ ਕੀਤਾ ਗਿਆ। ਹਾਲਾਂਕਿ ਦੇਖੋ ਗੱਲ ਇਹ ਆ ਕਿ ਹੁਣ ਆਪੋ ਆਪਣੇ ਹਿਸਾਬ ਦੇ ਨਾਲ ਗਾਂ ਫਿਰ ਤੁਹਾਨੂੰ ਪਤਾ ਹੀ ਹੈ ਸਿਆਸਤਦਾਨ ਕਹਿੰਦੇ ਹੁੰਦੇ ਆ ਜੀ ਜੀ ਕਹਿ ਨਹੀਂ ਹੈ ਜੀ ਹੈ ਜੀ। ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਅਸਲ 'ਚ ਹੁਣ ਕਹਾਣੀ ਇਹ ਹੈ ਕਿ ਇਹ ਆਪਣੇ ਪੱਧਰ ਤੇ ਉਹ 163 ਨੂੰ ਤਰਜੀਹ ਦਿੰਦੇ ਆ ਕਿ ਆਰਟੀਕਲ 163 ਦੇ ਵਿੱਚ ਬਈ ਏਦਾਂ ਹੈ ਜੀ, ਏਦਾਂ ਆ ਕਿ ਜਿਹੜੇ ਰਾਜਪਾਲ ਆ ਉਹ ਸਹਾਇਤਾ ਤੇ ਸਲਾਹ ਦੇਣ ਦੇ ਲਈ ਮੰਤਰੀ ਪ੍ਰੀਸ਼ਦ ਨੂੰ ਜਿਹੜੇ ਆ ਉਹ ਹੈਗੇ ਆ ਤੇ ਮੰਤਰੀ ਪ੍ਰੀਸ਼ਦ ਜੋ ਸਲਾਹ ਦੇਵੇਗਾ ਉਹਨਾਂ ਨੂੰ ਮੰਨਣੀ ਜ਼ਰੂਰੀ ਹੈ ਜੀ। ਜਿਵੇਂ ਹੁਣ ਮੈਂ ਕਿਹਾ ਕਿ ਦੋ ਸ਼ਕਤੀ ਦੇ ਤੁਰੇ ਨੇ ਤਾਂ ਦੋਨੇ ਹੀ ਆਪੋ ਆਪਣੇ ਰਸਤੇ ਤੇ ਤੁਰੇ ਪਏ ਨੇ। ਪਰ ਜਿਵੇਂ ਉਹਨਾਂ ਨੇ 167 ਮੈਂਸ਼ਨ ਕੀਤਾ ਤੇ 167 ਦੇ ਵਿੱਚ ਤਾਂ ਮੁੱਖ ਮੰਤਰੀ ਬਾਉਂਡ ਨੇ ਉਹਨਾਂ ਨੇ ਜਾਣਕਾਰੀ ਜਿਹੜੀ ਆ ਮੁਹੱਈਆ ਕਰਵਾਉਣੀ ਹੈ। ਪਰ ਇਹ ਕਹਿੰਦੇ ਆ ਕਿ ਨਹੀਂ ਅਸੀਂ ਜਿਹੜੀ ਜਾਣਕਾਰੀ ਉਹ ਨਹੀਂ ਦੇਵਾਂਗੇ, ਤਾਂ ਫਿਰ ਸੰਕਟ ਤੇ ਪੈਦਾ ਹੋ ਗਿਆ ਨਾ ਜੀ। ਹਾਲਾਂਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਇੰਨੀ ਛੇਤੀ ਕੋਈ ਬਹੁਤੀ ਵੱਡੀ ਗੱਲ ਤੇ ਜਿਹੜੀ ਆ ਉਹ ਨਹੀਂ ਹੋ ਸਕਦੀ ਕਿ ਧਾਰਾ 356 ਲਾ ਕੇ ਤੇ ਸਰਕਾਰ ਦਾ ਭੋਗ ਪਾ ਦੇਣ, ਐਸਾ ਤੇ ਨਹੀਂ ਹੈ। ਪਰੰਤੂ ਫਿਰ ਵੀ ਸ਼ਕਤੀਆਂ ਦਾ ਟਕਰਾਅ ਜਿਹੜਾ ਇੱਕ ਸੰਵਿਧਾਨਕ ਸੰਕਟ ਤੇ ਪੈਦਾ ਕਰ ਸਕਦਾ ਹੈ ਨਾ। ਤੇ ਦੂਜੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਦੇਖੋ ਗੱਲ ਇੱਕ ਹੋਰ ਵੀ ਹੈ ਕਿ ਚਲੋ ਇੱਕ ਤੇ ਹੈਗਾ ਨਾ ਜਵਾਬ ਤੁਸੀਂ ਦੇਣਾ ਜਾਂ ਨਹੀਂ ਦੇਣਾ, ਜਾਂ ਸੰਵਿਧਾਨਕ ਸ਼ਕਤੀਆਂ ਦਾ ਬਈ ਕਿਵੇਂ ਨਿਬੇੜਾ ਹੋਵੇ, ਉਹ ਤਾਂ ਸੁਪਰੀਮ ਕੋਰਟ ਬੈਠੀ ਹੈ, ਫਿਰ ਉਹ ਨਿਖੇੜਾ ਕਰ ਦੇਗੀ। ਅਖੀਰ ਜਦੋਂ ਤੁਸੀਂ ਖੈਬੜ ਨੂੰ ਨਾ ਹਟੇ ਤਾਂ ਉਹ ਦੱਸਦਾ ਹੈ ਕਿ ਬਈ ਕੀ ਕੁਛ ਕੀਤਾ ਜਾ ਸਕਦਾ, ਕੀ ਕੁਛ ਨਹੀਂ ਕੀਤਾ ਜਾ ਸਕਦਾ ਜੀ। ਤਾਂ ਬਾਕੀ ਇਹ ਸਪਸ਼ਟ ਹੈ ਕਿ ਗਵਰਨਰ ਜਿਹੜੇ ਆ ਸੰਵਿਧਾਨਕ ਅਹੁਦੇ ਤੇ ਆਪਾਂ ਕਹਿ ਲਈਏ ਸੰਵਿਧਾਨਕ ਮੁਖੀ ਹੁੰਦੇ ਆ ਤੇ ਜਾਣਕਾਰੀ ਜਿਹੜੀ ਮੰਗੀ ਹੈ ਤਾਂ ਸਰਕਾਰ ਨੂੰ ਦੇਣੀ ਚਾਹੀਦੀ ਹੈ। ਇਹ ਕਾਨੂੰਨੀ ਮਾਹਰ ਵੀ ਕਹਿ ਰਹੇ, ਮੈਂ ਕੋਟ ਕਰ ਦਿੰਦਾ, ਜਿਹੜੇ ਸਾਬਕਾ ਡਿਪਟੀ ਸਪੀਕਰ ਰਹੇ ਨੇ ਵੀਰ ਦਵਿੰਦਰ ਸਿੰਘ, ਉਹਨਾਂ ਨੇ ਵੀ ਇਸ ਗੱਲ ਦੀ ਸ਼ਾਹਿਦੀ ਕਰੀ ਹੈ। ਉਹ ਕਹਿੰਦੇ ਕਿ ਬਈ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ, ਮੈਂ ਕੋਟ ਕਰ ਦਿੰਦਾ। ਫਿਰ ਜਿਹੜੇ ਹੈਗੇ ਨੇ ਕੇਂਦਰ ਸਰਕਾਰ ਦੇ ਤੇ ਸਭ ਤੋਂ ਵੱਡੇ ਵਕੀਲ ਆ, ਜਿਹੜੇ ਸਭ ਤੋਂ ਵੱਡੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਜਿਹੜੇ ਹੁੰਦੇ ਨੇ ਉਹਨਾਂ ਦੇ ਲਾਏ ਹੁੰਦੇ
ਨੇ ਜਿਹੜੇ ਸੋਲਿਸਟਰ, ਹੂੰ, ਤਾਂ ਉਹ ਵੀ ਕਹਿ ਰਹੇ ਨੇ, ਉਹ ਕਹਿ ਰਹੇ ਆ ਕਿ ਦੇਖੋ ਤੁਹਾਨੂੰ ਇਹ ਜਾਣਕਾਰੀਆਂ ਦੇਣੀਆਂ ਹੀ ਪੈਣਗੀਆਂ। ਜੀ। ਮਤਲਬ ਹੁਣ ਆਪਾਂ ਇੱਕ ਕੇਂਦਰ ਦੇ ਨੁਮਾਇੰਦੇ ਦਾ ਇੱਥੇ ਦੇਖ ਲਿਆ ਬਿਆਨ, ਤੇ ਇੱਕ ਦੂਸਰਾ ਜਿਹੜਾ ਸਾਡੇ ਇੱਥੇ ਦੀ ਲੋਕਲ ਲੀਡਰਸ਼ਿਪ ਦੇ ਵਿੱਚ ਬੜਾ ਵੱਡਾ ਨਾਮ ਆ। ਤਾਂ ਕਹਿਣ ਦਾ ਮਤਲਬ, ਮੈਂ ਤੁਹਾਨੂੰ ਨਾਲੇ ਉਹ ਜਿਹੜਾ 167 ਵੀ ਪੜ੍ਹ ਕੇ ਸੁਣਾ ਦਿੱਤਾ, ਉਹਦੇ ਵੈਸੇ ਖੰਡ ਨੇ 3 ਕਲੌਜ਼ ਨੇ, ਜੀ, ਜੀ। ਤਾਂ ਉਹਨਾਂ ਦੇ ਵਿੱਚ ਇਹ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਲਿਖਿਆ, ਪਰ ਇਹ 163 ਦਾ ਹਵਾਲਾ ਦਿੰਦੇ ਨੇ। ਖੈਰ, ਪਰ ਇਹ ਤੋਂ ਵੀ ਇੱਕ ਵੱਡੀ ਗੱਲ ਹੈ ਨਾ ਜੀ। ਜਿਹੜੀ ਅਸਲ 'ਚ ਇਹਨਾਂ ਵਾਸਤੇ ਬਹੁਤ ਜ਼ਿਆਦਾ ਕਸੂਤੀ ਸਾਬਤ ਹੋ ਸਕਦੀ ਹੈ, ਉਹ ਇਹ ਆ ਕਿ ਇੱਕ ਮੀਟਿੰਗ ਜਿਹੜੀ 3 ਜਨਵਰੀ ਨੂੰ ਹੁੰਦੀ ਆ, ਉਹਦੇ 'ਚ ਦਿੱਲੀ ਦਾ ਇੱਕ ਕਰਿੰਦਾ ਬੈਠਾ ਕੈਬਨਿਟ ਦੀ ਮੀਟਿੰਗ 'ਚ, ਜੀ। ਰਾਜਪਾਲ ਦਾ। ਹੁਣ ਦੇਖੋ ਜਿੱਥੋਂ ਸਾਰਾ ਵਿਗਾੜ ਪਿਆ ਇਸ ਮਾਮਲੇ ਦਾ, ਹੁਣ ਉਹਦਾ ਜਵਾਬ ਕੀ ਦੇਣਗੇ, ਮੈਨੂੰ ਦੱਸੋ ਪ੍ਰਵੀਨ ਜੀ। ਜੀ, ਜੀ। ਕੀ ਜਵਾਬ ਦੇਣਗੇ, ਕੀ ਲਿਖ ਕੇ ਭੇਜਣਗੇ ਰਾਜਪਾਲ ਨੂੰ? ਦੂਜੀਆਂ ਚੀਜ਼ਾਂ ਦਾ ਜਵਾਬ ਤਾਂ ਦਿੱਤਾ ਜਾ ਸਕਦਾ, ਕਿਉਂਕਿ ਕੱਟੜ ਇਮਾਨਦਾਰ ਸਰਕਾਰ ਆ, ਇਹਦੇ ਵਿੱਚ ਹੇਰਾਫੇਰੀ ਦੀ ਤਾਂ ਗੁੰਜਾਇਸ਼ ਹੀ ਨਹੀਂ ਗੀ। ਤਾਂ ਚਲੋ ਜੋ ਮਤਲਬ ਕਿ ਹੋਇਆ ਸੋ ਹੋਇਆ। ਤੁਸੀਂ ਮੈਨੂੰ ਦੱਸੋ, ਇੱਕ ਕੈਬਨਿਟ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਇੱਕ ਸੱਜਣ ਬੈਠਾ ਹੋਵੇ, ਜੀ, ਜਿਹਦੇ ਕੋਲ ਕੋਈ ਅਹੁਦਾ ਨਹੀਂ ਹੈ, ਕੋਈ ਮਰਾਤਬਾ ਨਹੀਂ, ਕੋਈ ਪੰਜਾਬ ਦੇ ਨਾਲ ਉਹਦਾ ਲੈਣਾ ਦੇਣਾ ਨਹੀਂ ਹੈ, ਉਹਦਾ ਜਵਾਬ ਕੀ ਦਿਓਗੇ? ਜੀ। ਉਹਦਾ ਕੋਈ ਜਵਾਬ ਨਾ ਮਾਲਵਿੰਦਰ ਸਿੰਘ ਕੰਗ ਦੇ ਸਕਿਆ। ਅੱਜ ਇਹਨਾਂ ਦਾ ਵਕੀਲ ਆਇਆ ਸੀਗਾ ਇੱਕ ਬਹੁਤ ਵੱਡੇ ਟੈਲੀਵਿਜ਼ਨ ਡਿਬੇਟ ਤੇ, ਕਿਉਂਕਿ ਸਾਡੇ ਇੱਥੇ ਹੁਣ ਚੱਲੀ ਜਾਂਦੀਆਂ ਨੇ ਨਾ ਪ੍ਰਾਈਮ ਟਾਈਮ 'ਚ ਡਿਬੇਟਾਂ ਚੱਲਦੀਆਂ ਨੇ, ਤੇ ਬਹੁਤ ਵੱਡਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਵਕੀਲ ਘੱਲਿਆ ਸੀਗਾ। ਉਹ ਘਲਾਇਆ ਗਿਆ ਵਕੀਲ ਵੀ ਇਹਦੇ ਤੇ ਕੋਈ ਗੱਲ ਨਹੀਂ ਕਰ ਸਕਿਆ। ਕਿਉਂ? ਕਿਉਂਕਿ ਸਿੱਧੇ ਤੌਰ ਤੇ ਬਹੁਤ ਕਸੂਤਾਯਾਬ ਹੈ ਆਮ ਆਦਮੀ ਪਾਰਟੀ ਵਾਸਤੇ। ਦੂਜੀਆਂ ਚੀਜ਼ਾਂ ਦਾ ਤਾਂ ਹੱਲ ਹੈ ਨਾ, ਤੁਸੀਂ ਕਹਿ ਸਕਦੇ ਹੋ ਕਿ ਬਈ ਅਸੀਂ ਭੇਜੇ ਆ ਜੀ, ਸਾਡੀ ਮੈਰਿਟ ਸੀਗੀ, ਇਹਦੇ ਆਧਾਰ ਤੇ ਅਸੀਂ ਉਹ ਪ੍ਰਿੰਸੀਪਲ ਭੇਜੇ ਆ, ਠੀਕ ਹੈ ਬਸ। ਜਾਂ ਜੋ ਵੀ ਹੈ ਕੁਲਦੀਪ ਚਾਹਲ ਵਾਲਾ ਮੁੱਦਾ ਹੈ, ਉਹ ਤੁਸੀਂ ਦੱਸ ਸਕਦੇ ਹੋ, ਐਡਰੈਸ ਕਰ ਸਕਦੇ ਹੋ, ਸਾਰੀਆਂ ਚੀਜ਼ਾਂ ਹੋ ਜਾਣਗੀਆਂ। ਪਰ ਆ ਜਿਹੜਾ ਹੁਣ ਪੰਗਾ ਹੈ, ਇਹਦੇ ਵਿੱਚ ਤੁਸੀਂ ਕੀ ਜਵਾਬ ਦਿਓਗੇ? ਤੁਸੀਂ ਹੁਣ ਇਹ ਤਾਂ ਕਹਿ ਨਹੀਂ ਸਕਦੇ ਜੀ ਕਿ ਉਹ ਮਤਲਬ ਕਿ ਨਿਆਣਾ ਕੋਈ 5-7 ਸਾਲ ਦਾ ਕੁਲਫੀ ਚੁੱਕਦਾ ਤੇ ਪੌੜੀਆਂ ਚੜ੍ਹ ਕੇ ਸੈਕਟਰੀਏਟ ਉੱਥੇ ਆ ਗਿਆ ਜੀ, ਏਦਾਂ ਥੋੜੀ ਨਾ ਕਹਿ ਸਕਦੇ ਹੋ ਤੁਸੀਂ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਇਸ ਟਕਰਾਅ ਵੱਲ ਵਧਣਾ ਉਹ ਸੁਭਾਵਿਕ ਸੀ, ਕਿਉਂਕਿ ਇੱਕ ਦੋ ਨੁਕਤਿਆਂ ਤੇ ਇਹ ਫਸਦੇ ਸਨ। ਹੁਣ ਜਿੱਦਾਂ ਇੱਕ ਐਸਾ ਚੇਅਰਮੈਨ ਲਾਈ ਬੈਠੇ ਆ ਜਿਹਦਾ ਨੁਕਤਾ ਚੁੱਕਿਆ ਇਹਨਾਂ ਨੇ ਕਿ ਬਈ ਜਵੰਦਾ ਉਹ ਤਾਂ ਜ਼ਮੀਨ ਹੜੱਪਣ ਦਾ ਕੇਸ ਦੇ ਵਿੱਚ ਉਹ ਨਾਮਜ਼ਦ ਆ, ਤੁਸੀਂ ਉਹਨੂੰ ਚੇਅਰਮੈਨ ਸੌਂਪ ਦਿੱਤਾ, ਚੇਅਰਮੈਨ ਹੀ ਸੌਂਪ ਦਿੱਤੀ ਹੈ, ਚੇਅਰਮੈਨ ਲਾ ਦਿੱਤਾ। ਤਾਂ ਉਹਦੇ ਤੇ ਕਹਿੰਦੇ ਕਿ ਯਾਰ ਦੇਖੋ ਉਹ ਕਿਹੜਾ ਦੋਸ਼ੀ ਸਾਬਤ ਹੋਇਆ, ਉਹ ਤਾਂ ਸਫਾਈ ਆ ਗਏ। ਤੇ ਫਿਰ ਮਜੀਠੀਆ ਨੂੰ ਕਿਹੜਾ ਕਾਲੇ ਪਾਣੀ ਦੀ ਸਜ਼ਾ ਹੋਈ ਸੀ, ਜਿਹਨੂੰ ਤੁਸੀਂ ਕਹਿੰਦੇ ਇਹ ਡਰੱਗ ਤਸਕਰ ਆ ਜੀ। ਤਾਂ ਗੱਲ ਇਹ ਆ ਕਿ ਇਹਨਾਂ ਦੇ ਪੈਮਾਨੇ ਹਿੱਲ ਗਏ ਸੱਤਾ ਚ ਆ ਕੇ। ਤਾਂ ਹੁਣ ਉਹ ਜਿਹੜੀ ਮੀਟਿੰਗ ਵਾਲਾ ਮਸਲਾ ਹੈ ਨਾ, ਕਿਉਂਕਿ ਉਹ ਮੀਟਿੰਗ ਵਾਲੀਆਂ ਤਸਵੀਰਾਂ ਵਾਇਰਲ ਹੋ ਗਈਆਂ ਸੀ ਵਿੱਚੋਂ ਹੀ ਜੀ, ਵਿੱਚੋਂ ਵਾਇਰਲ ਹੋ ਗਈਆਂ, ਸਾਰਾ ਕੁਝ ਆ ਗਿਆ, ਸਾਡੇ ਵਰਗਿਆਂ ਨੇ ਵੀ ਪ੍ਰੋਗਰਾਮ ਕੀਤੇ, ਬਥੇਰਾ ਕੁਝ ਹੋਇਆ। ਉਹਤੇ ਬਾਅਦ ਕੀ ਹੈ ਕਿ ਮਤਲਬ ਕਿ ਇਹਨਾਂ ਦੇ ਕੋਲ ਕੋਈ ਵੀ ਜਵਾਬ ਨਹੀਂ ਸੀਗਾ। ਅਸੀਂ ਇਹਨਾਂ ਦੇ ਅਧਿਕਾਰਤ ਜਿੰਨੇ ਵੀ ਬੰਦੇ ਆ, ਉਹਨਾਂ ਨੂੰ ਕਿਸੇ ਨੂੰ ਈਮੇਲ ਕੀਤਾ, ਕਿਸੇ ਨੂੰ ਫੋਨ ਕੀਤਾ, ਕਿਸੇ ਕੋਲ ਇਹਦਾ ਕੋਈ ਜਵਾਬ ਹੀ ਨਹੀਂ ਸੀਗਾ, ਹੁਣ ਵੀ ਜਵਾਬ ਨਹੀਂ ਹੈਗਾ। ਸੋ ਉਹ ਜਿਹੜਾ ਮਾਮਲਾ ਹੈ ਉਹ ਬਹੁਤ ਕਸੂਤਾ ਹੈ ਇਹਨਾਂ ਵਾਸਤੇ। ਖੈਰ, ਹੁਣ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਸੰਵਿਧਾਨਕ ਸੰਕਟ ਦੀ ਬਈ ਆਮਦ ਤੇ ਹੋ ਗਈ ਆ, ਹੁਣ ਇਹ ਕਿੱਥੋਂ ਤੱਕ ਜਾਏਗਾ ਕੁਝ ਨਹੀਂ ਕਿਹਾ ਜਾ ਸਕਦਾ। ਵੈਸੇ ਤੇ ਜੇ ਤੁਸੀਂ ਦੇਖੋਗੇ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰਾਜਪਾਲ ਜਿਹੜੇ ਆ ਉਹ ਠੀਕ ਆ, ਸੰਵਿਧਾਨਕ ਸ਼ਕਤੀਆਂ ਰੱਖਦੇ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਰਾਜਪਾਲ 100 ਦਾ 100% ਸ਼ੁੱਧ ਸੋਨਾ ਹੀ ਆ। ਖੋਟ ਉੱਥੇ ਵੀ ਆ ਜੀ ਜੀ, ਖੋਟ ਉੱਥੇ ਵੀ ਹੈਗੀ ਆ। ਕਿਉਂਕਿ ਦੇਖੋ ਨਾ, ਕੱਲ ਚਿੱਠੀ ਇਸ ਵੇਲੇ ਜਿਹੜੀ ਚਿੱਠੀ ਵਾਇਰਲ ਹੋਈ ਆ ਮੀਡੀਆ ਚੋਂ, ਕਿਹਨੇ ਖਿਲਾਈ ਜੀ? ਖੇਡ ਤਾਂ ਖੁੱਲ ਕੇ ਗਵਰਨਰ ਵੀ ਖੇਡ ਰਹੇ ਆ ਨਾ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ। ਤੇ ਤਮਿਲਨਾਡੂ ਚ ਤਾਂ ਦੇਖੋ ਨਾ, ਅੱਜ ਤੱਕ ਜਿਹੜਾ ਨਹੀਂ ਹੋਇਆ ਉਹ ਤਾਂ ਇਤਿਹਾਸ ਹੀ ਬਣ ਗਿਆ। ਹਾਂ ਜੀ, ਬਿਲਕੁਲ। ਕਿ ਉੱਥੇ ਜਿਹੜੇ ਹੈਗੇ ਨੇ ਰਾਜਪਾਲ ਰਵੀ ਸਾਹਿਬ, ਉਹਨਾਂ ਨੇ ਤਾਂ ਮਤਲਬ ਕਿ ਆਪਣਾ ਸੰਬੋਧਨ ਹੀ ਬਦਲ ਦਿੱਤਾ, ਲਾਈਨਾਂ ਬਦਲ ਦਿੱਤੀਆਂ ਜਿਹੜੀਆਂ ਕਿ ਅੱਜ ਤੱਕ ਹੋਈਆਂ ਨਹੀਂ ਔਰ ਹੋਣੀਆਂ ਵੀ ਨਹੀਂ ਚਾਹੀਦੀਆਂ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਨਹੀਂ ਹੈ ਕਿ ਫਿਰ ਉੱਥੇ ਕੀ ਰਵੀ ਸਾਹਿਬ ਤੇ ਕੀ ਕਾਰਵਾਈ ਹੋਈ। ਜੇ ਮੰਨ ਲਓ ਫਰਜ਼ ਕਰੋ ਭਗਵੰਤ ਮਾਨ ਗਲਤ, ਅਸੀਂ ਵਕਾਲਤ ਨਹੀਂ ਕਰਦੇ, ਜਿੱਥੇ ਭਗਵੰਤ ਮਾਨ ਸਹੀ ਅਸੀਂ ਉਹਦੇ ਨਾਲ ਡਟ ਕੇ ਖੜੋਵਾਂਗੇ ਜੀ ਜੀ, ਅਸੀਂ ਖੜਾਂਗੇ ਵੀ। ਜੇ ਗਵਰਨਰ ਜ਼ਿਆਦਾ ਵੱਧਦਾ ਹੈ ਅਸੀਂ ਖਲੋਵਾਂਗੇ ਵੀ, ਉਹਨਾਂ ਦੇ ਕੰਮ ਕਰ ਚੜੀ ਘਾਟਾ ਹੁੰਦਾ ਹੈ।
ਮਤਲਬ ਕਿ ਜਿੱਦਾਂ ਡਰੱਗ ਵਾਲੇ ਮੁੱਦੇ ਤੇ ਆ ਕਿ ਤੁਸੀਂ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਤੁਸੀਂ ਇੱਕ ਤਰਫੀ ਗੱਲ ਕਰਦੇ ਹੋ ਡਰੱਗ ਦੇ ਮੁੱਦੇ ਤੇ। ਨਾ ਤੁਹਾਡੇ ਕੋਲ ਕੋਈ ਸਟੱਡੀ ਆ, ਨਾ ਲੈਣਾ ਨਾ ਦੇਣਾ, ਨਾ ਤੁਸੀਂ ਸਾਡੇ ਪੰਜਾਬ ਦੇ ਮਨੋਵਿਗਿਆਨ ਨੂੰ ਸਮਝਦੇ, ਤੁਹਾਨੂੰ ਤਾਂ ਪੰਜਾਬੀ ਭਾਸ਼ਾ ਹੀ ਨਹੀਂ ਆਉਂਦੀ ਜੀ ਤੁਸੀਂ ਸਾਡੀਆਂ ਸਮੱਸਿਆ ਨੂੰ ਕੀ ਐਡਰੈਸ ਕਰੋਗੇ। ਜੀ ਮਤਲਬ ਗੱਲ ਇਹ ਹੈ ਕਿ ਉਹ ਠੀਕ ਆ, ਪਰੰਤੂ ਇਹੋ ਜਿਹੇ ਮੁੱਦਿਆਂ ਤੇ ਆਪਾਂ ਜੇ ਦੇਖੀਏ ਕਿ ਠੀਕ ਆ ਕੱਲ ਨੂੰ ਸਰਕਾਰ ਨੂੰ ਤੁਸੀਂ ਘੇਰ ਸਕਦੇ ਹੋ, ਪਰ ਜਦੋਂ ਤੁਹਾਡੇ ਰਾਜਪਾਲ, ਹੋਰ ਦੱਸੋ, ਤੁਹਾਨੂੰ ਇੱਕ ਵਾਰੀ ਮੈਂ ਦੱਸੀ ਸੀ ਗੱਲ ਜੀ ਜੀ ਕਿ ਨਰਿੰਦਰ ਮੋਦੀ ਵਾਸਤੇ ਕਲਿਆਣ ਸਿੰਘ ਨੇ ਵੋਟ ਮੰਗ ਲਈ ਸੀ ਕਿ ਰਾਜਪਾਲ ਹੁੰਦਿਆ, ਜਿਹੜੀ ਕਿ ਸਿੱਧੇ ਤੌਰ ਤੇ ਬਰਤਰਫੀ ਬਣਦੀ ਸੀਗੀ ਉਹਦੀ, ਜੀ ਉਹਨੂੰ ਬਰਤਰਫ ਕਰਨਾ ਬਣਦਾ ਸੀਗਾ। ਜੀ ਉਹ ਰਾਜਸਥਾਨ ਦਾ ਉਸ ਟਾਈਮ ਹੁੰਦਾ ਸੀ ਰਾਜਪਾਲ। ਜੀ ਤੇ ਜਦੋਂ 19 ਵਾਲਾ ਇਲੈਕਸ਼ਨ ਸੀਗਾ ਤੇ ਉਹਨੇ ਆਖਿਆ ਸੀ ਬਈ ਜਿਹੜਾ ਵੀ ਦੇਸ਼ ਸੱਚਾ ਦੇਸ਼ ਭਗਤ ਆ, ਸੱਚਾ ਰਾਸ਼ਟਰਵਾਦੀ, ਉਹਨੂੰ ਵੋਟ ਮੋਦੀ ਨੂੰ ਪਾਉਣੀ ਚਾਹੀਦੀ, ਹੋਰ ਕਿਹਨੂੰ ਪਾਏਗਾ ਮੋਦੀ ਤੋਂ ਬਗੈਰ। ਉਹ ਕੀ ਸੀ, ਉਹ ਸਿੱਧਾ ਇੱਕ ਤਰ੍ਹਾਂ ਨਾਲ ਆਪਣੇ ਅਹੁਦੇ ਦੇ ਨਾਲ ਬਹੁਤ ਵੱਡਾ ਦਗਾ ਸੀਗਾ, ਪਰ ਉੱਥੇ ਵੀ ਕਾਰਵਾਈ ਨਹੀਂ ਹੁੰਦੀ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਮੇਰੇ ਪੂਰੇ ਸਾਡੇ ਵਾਲੇ ਹੀ ਗਲਤ ਆ, ਗਲਤ ਉਹ ਵੀ ਬਹੁਤ ਜ਼ਿਆਦਾ ਨੇ। ਜਿਸ ਤਰ੍ਹਾਂ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਰੇਕ ਕੰਮ ਚ ਅੜਿੱਕਾ ਡਾਉਣਗੇ ਤਾਂ ਫਿਰ ਮੁਖਾਲਫਤ ਪੰਜਾਬੀ ਵੀ ਕਰਨਗੇ। ਪਰ ਕੁਝ ਚੀਜ਼ਾਂ ਚ ਇਹ ਵੀ ਸਾਊ ਨਹੀਂ ਜੇ ਹੈਗੇ, ਕੀ ਲੋੜ ਆ ਏਡੀ, ਕਿਹੜਾ ਮੈਨੂੰ ਦੱਸੋ ਕਿ ਤੁਹਾਡੀ ਘਲਾੜੇ ਚ ਬਾਹ ਆਈ ਆ ਕਿ ਤੁਹਾਨੂੰ ਅਰਵਿੰਦ ਕੇਜਰੀਵਾਲ ਦਾ ਉੱਥੇ ਘੱਲਿਆ ਬੰਦਾ ਜਿਹੜਾ ਉਹ ਮੀਟਿੰਗ ਚ ਬਿਠਾਉਣਾ ਪੈਂਦਾ ਵੀ, ਦੱਸੋ ਤੇ ਸੀ। ਅੱਛਾ ਅਸੀਂ ਜੀ 3 ਕਰੋੜ ਬੰਦਿਆਂ ਨੂੰ ਜਵਾਬ ਦਿਓ, 3 ਕਰੋੜ ਬੰਦਿਆਂ ਦੀ ਤੁਸੀਂ ਸੁਣਦੇ ਕਿੱਥੇ ਜੇ? 3 ਕਰੋੜ ਤੁਹਾਨੂੰ ਕਹਿਣ ਡਿਆ ਕਿ ਨਿਕਲੋ ਇਹਨਾਂ ਦੇ ਜੂਲੇ ਹੇਠੋਂ, ਫਿਰ ਦੇਖਦੇ ਆ ਗਵਰਨਰ ਕੀ ਕਰਦਾ। ਪਹਿਲਾਂ ਤੁਸੀਂ ਆਪਣੇ ਆਪ ਨੂੰ ਦਰੁਸਤ ਤੇ ਕਰੋ ਨਾ। ਇਲੈਕਟਡ ਸਿਲੈਕਟਡ, ਪਹਿਲਾਂ ਜਿਨ੍ਹਾਂ ਨੇ ਤੁਹਾਨੂੰ ਇਲੈਕਟ ਕੀਤਾ ਉਹ ਉਹਨਾਂ ਦੀ ਨਬਜ਼ ਤੇ ਟਟੋਲੋ ਨਾ। ਸੋ ਖੈਰ ਦੇਖਦੇ ਆ ਸੰਵਿਧਾਨਕ ਸੰਕਟ ਦੀ ਉਦਾਂ ਹਟਿਆ, ਉਹ ਆਏਗਾ ਕਿ ਨਹੀਂ ਆਏਗਾ, ਕੰਮ ਸੂਤ ਹੋ ਜਾਏਗਾ ਕਿ ਨਹੀਂ ਹੋ ਜਾਏਗਾ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜੀ ਜੀ